ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ, ਜਿਸ ਤੋਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਟੀਵੀ 84 ਰਾਹੀਂ ਪਿਛਲੇ ਲਗਭਗ 5 ਹਫ਼ਤਿਆਂ ਤੋਂ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਕਵਰੇਜ ਦਿੱਤੀ ਹੈ। ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡੇ ਦਰਸ਼ਕਾਂ ਨੇ ਵੀ ਇਸ ਸਮੁੱਚੀ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਈ ਗੁਰਬਖਸ਼ ਸਿੰਘ ਜੀ ਨੇ ਭੁੱਖ ਹੜਤਾਲ ਦੇ 44ਵੇਂ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਜੂਸ ਦਾ ਗਲਾਸ ਪੀ ਕੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਹੁਣ ਤੱਕ 4 ਸਿੰਘ ਪੈਰੋਲ ਤੇ ਬਾਹਰ ਆ ਚੁੱਕੇ ਹਨ, ਜਦੋਂ ਕਿ ਯੂਪੀ ਤੇ ਕਰਨਾਟਕਾ ਵਿਚਲੇ 2 ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਹਨ। ਇਸ ਮੁੱਦੇ ਨੂੰ ਪੰਥ ਨੇ ਇਹਨਾਂ 44 ਦਿਨਾਂ ਦੌਰਾਨ ਬੜੀ ਚਿੰਤਾ ਅਤੇ ਗੰਭੀਰਤਾ ਨਾਲ ਲਿਆ, ਜਿਸ ਤੋਂ ਇਹ ਸਫਲਤਾ ਸੰਭਵ ਹੋ ਸਕੀ। ਵਿਊਅਰਸ, ਭਾਈ ਗੁਰਬਖਸ਼ ਸਿੰਘ ਜੀ 44 ਦਿਨਾਂ ਦੇ ਇਸ ਵਰਤ ਅਤੇ ਇਸ ਨਾਲ ਜੁੜੇ ਵੱਖ-ਵੱਖ ਧਾਰਮਿਕ, ਸਮਾਜਿਕ, ਸਿਆਸੀ ਤੇ ਕਾਨੂੰਨੀ ਪਹਿਲੂਆਂ ਸੰਬੰਧੀ ਅੱਜ ਅਸੀਂ ਵਿਚਾਰ ਚਰਚਾ ਜਾਰੀ ਰੱਖਦੇ ਹਾਂ। 2 ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜਿਨ੍ਹਾਂ ਦਾ ਖਾਲਿਸਤਾਨ ਦੀ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਹੈ। 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੋਟੈਸਟ ਵਜੋਂ 5 ਸਿੰਘ ਨੌਜਵਾਨ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲੈ ਗਏ ਸਨ। ਉਹਨਾਂ ਵਿੱਚ ਭਾਈ ਸਤਨਾਮ ਸਿੰਘ ਸਭ ਤੋਂ ਛੋਟੀ ਉਮਰ ਦੇ ਸਿੱਖ ਨੌਜਵਾਨ ਸਨ। ਉਹਨਾਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਉਮਰ ਕੱਟੀ ਤੇ ਵਾਪਿਸ ਭਾਰਤ ਪਰਤੇ ਅਤੇ ਫਿਰ ਪੰਥਕ ਸੰਘਰਸ਼ ਵਿੱਚ ਸਰਗਰਮ ਰਹੇ। ਆਪ ਦਲ ਖਾਲਸਾ ਪੰਥਕ ਜਥੇਬੰਦੀ ਦੇ ਪ੍ਰਮੁੱਖ ਆਗੂ ਹਨ ਅਤੇ ਜਿਹੜੀ 5 ਮੈਂਬਰੀ ਕਮੇਟੀ ਨੇ ਭਾਈ ਗੁਰਬਖਸ਼ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ, ਭਾਈ ਸਤਨਾਮ ਸਿੰਘ ਉਸ ਕਮੇਟੀ ਦੇ ਵੀ ਮੈਂਬਰ ਸਨ। ਵਿਊਅਰਸ, ਅੱਜ ਅਸੀਂ ਇਹਨਾਂ ਨਾਲ ਸਿੱਖ ਬੰਦੀਆਂ ਦੀ ਰਿਹਾਈ ਸੰਬੰਧੀ ਗੱਲਬਾਤ ਕਰਾਂਗੇ ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਭਾਈ ਸਤਨਾਮ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਾਲੇ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਤੁਸੀਂ ਅੱਜ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਤੁਸੀਂ ਆਪਣੇ ਬਚਪਨ ਤੇ ਜੀਵਨ ਬਾਰੇ ਜਾਣਕਾਰੀ ਦਿਓ ਤੇ ਇਹ ਵੀ ਦੱਸੋ ਕਿ ਤੁਸੀਂ ਖਾਲਿਸਤਾਨ ਦੇ ਸੰਘਰਸ਼ ਵੱਲ ਕਿਵੇਂ ਪ੍ਰੇਰਿਤ ਹੋਏ। ਹਾਂਜੀ, ਇਹ ਬਚਪਨ ਮੇਰਾ ਜਿਹੜਾ ਹੈ, ਜਨਮ ਜਿਹੜਾ ਮੇਰਾ ਪੌਂਟਾ ਸਾਹਿਬ ਦਾ ਹੈ ਜੀ ਤੇ 29 ਅਗਸਤ 1951 ਦਾ, ਤੇ ਨਾਲ ਹੀ ਜਿਸ ਵੇਲੇ 1964 ਵਿੱਚ ਪੌਂਟਾ ਸਾਹਿਬ ਵਿਖੇ ਕੁਝ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਤੇ ਗੋਲੀ ਚਲਾਈ ਗਈ ਤੇ ਉਸ ਵੇਲੇ 11 ਸਿੰਘ ਸ਼ਹੀਦ ਕਰਤੇ ਗਏ ਸਨ। ਉਸ ਤੋਂ ਬਾਅਦ ਮੇਰੀ ਸੋਚ ਨੇ ਇਨਕਲਾਬੀ ਤਬਦੀਲੀ ਲਿਆਂਦੀ। ਹਾਂਜੀ, ਤੇ ਉਸ ਤੋਂ ਬਾਅਦ ਹੀ ਮੈਂ ਛੇਤੀ ਹੀ ਮਤਲਬ ਕਿ ਜੋ ਪੰਥਕ ਇਕੱਠ ਉੱਤੇ ਹੁੰਦੇ ਸਨ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਵਗੈਰਾ, ਉੱਥੇ 2 ਮਹੀਨੇ ਮੋਰਚਾ ਲੱਗਾ। ਉਹਨਾਂ ਦੇ ਵਿਚਾਰ ਸੁਣੇ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਸਿੱਖਾਂ ਨਾਲ ਕਿਸ ਤਰ੍ਹਾਂ ਬੇਇਨਸਾਫੀਆਂ ਕਰ ਰਹੀ ਹੈ ਜੀ। ਵੀ 1947 ਤੋਂ ਪਹਿਲੇ ਜੋ ਇਹਨਾਂ ਨੇ ਵਾਅਦੇ ਕੀਤੇ ਸਨ ਸਾਡੇ ਨਾਲ ਵੀ ਉੱਤਰੀ ਭਾਰਤ ਵਿੱਚ ਐਸਾ ਆਜ਼ਾਦ ਕੀਤਾ ਦਿੱਤਾ ਜਾਓ ਜਿੱਥੇ ਸਿੱਖ ਆਜ਼ਾਦੀ ਨਾਲ ਨਹੀਂ ਗਮਾ ਸਕਣ। ਹਾਂਜੀ, ਇਹ ਜਿਹੜਾ ਹੈ ਸਿੱਖਾਂ ਨਾਲ ਲਗਾਤਾਰ ਜਾਤੀਆਂ ਦਾ ਦੋ ਜਿਹੜਾ ਉਹਨਾਂ ਨੇ ਉੱਥੇ ਵਿਚਾਰ ਸਾਂਝਾ ਕੀਤਾ ਕਰਦੇ ਰਹੇ। ਇਹ ਮੋਰਚਾ ਉੱਥੇ ਚੱਲਾ। ਉਸ ਤੋਂ ਬਾਅਦ ਜੀ ਫਿਰ ਅਸੀਂ ਇੱਕ ਅਜੀਤ ਸਿੰਘ ਸੇਵਕ ਦਲ ਬਣਾਇਆ 1965 ਵਿੱਚ। ਉਸ ਤੋਂ ਬਾਅਦ ਹਿਮਾਚਲ ਸਟੇਟ ਅਕਾਲੀ ਦਲ ਦਾ ਮੈਂ ਪ੍ਰਧਾਨ ਬਣਿਆ 1973 ਵਿੱਚ ਜੀ। ਸਭ ਤੋਂ ਪਹਿਲਾਂ ਮੈਂ 1973 ਦੇ ਵਿੱਚ ਇੱਕ ਕਰਨਾਲ ਮੋਰਚਾ ਲੱਗਾ ਸੀ, ਮੋਹਨ ਸਿੰਘ ਪੁਰ ਦੀ ਅਗਵਾਈ ਥੱਲੇ। ਬੰਸੀ ਲਾਲ ਨੇ ਪਾਬੰਦੀ ਲਾਤੀ ਸੀ, ਕੋਈ ਵੀ ਸਿੱਖ ਜਿਹੜਾ ਹੈ ਇੱਥੇ ਕਾਨਫਰੰਸ ਨਹੀਂ ਕਰ ਸਕਦਾ। ਮੈਂ ਫਿਰ 40 ਦਿਨ ਪਹਿਲੀ ਵਾਰੀ ਜੇਲ੍ਹ ਚ ਰਿਹਾ ਜੀ। ਉਸ ਤੋਂ ਬਾਅਦ ਲਗਾਤਾਰ ਫਿਰ ਜਿਸ ਵੇਲੇ ਨਿਰੰਕਾਰੀ ਕਾਂਡ ਵਾਪਰਿਆ ਅੰਮ੍ਰਿਤਸਰ ਵਿਖੇ 13 ਸਿੰਘ ਸ਼ਹੀਦ ਕਰਤੇ ਗਏ। 13 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਪੰਥਕ ਹਿੱਤਾਂ ਦੇ ਵਿਰੁੱਧ ਸੀ ਜੀ। ਤੇ ਉਸ ਵੇਲੇ ਸਮੁੱਚੇ ਖਾਲਸਾ ਪੰਥ ਵਿੱਚ ਇਹ ਵਿਚਾਰ ਕੀਤੀ ਜਾ ਰਹੀ ਸੀ ਕਿ ਇਹ ਨਿਰੰਕਾਰੀਆਂ ਨਾਲ ਮਿਲੇ ਹੋਏ ਨੇ। ਜਨਤਾ ਪਾਰਟੀ ਦੀ ਸਰਕਾਰ ਸੀ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਬਚਨ ਸਿੰਘ ਨੂੰ ਉੱਥੋਂ ਕੱਢ ਕੇ ਦਿੱਲੀ ਲੈ ਗਏ ਸਨ। ਉਸ ਤੋਂ ਬਾਅਦ ਫਿਰ ਅਸੀਂ ਇੱਕ ਚੰਡੀਗੜ੍ਹ ਦੇ ਵਿੱਚ 24 ਸਿੱਖ ਜਥੇਬੰਦੀਆਂ ਦੀ ਇੱਕ ਕਾਨਫਰੰਸ ਹੋਈ ਜਿੱਥੇ ਕਿ ਇਹ ਵਿਚਾਰ ਕੀਤੀ ਗਈ ਵੀ ਇੱਕ ਐਸੀ ਪੰਥਕ ਜਥੇਬੰਦੀ ਚਾਹੀਦੀ ਹੈ ਜਿਹੜੀ ਕੌਮ ਦੇ ਹਿੱਤਾਂ ਲਈ, ਕੌਮ ਦੇ ਹੱਕਾਂ ਲਈ, ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰੇ। 24 ਲੈ ਕੇ ਜਥੇਬੰਦੀਆਂ ਨੇ ਵਿਚਾਰ ਕੀਤਾ। 6 ਅਗਸਤ 1978 ਨੂੰ ਉੱਥੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਿਸ਼ਾਨਾ ਖਾਲਿਸਤਾਨ ਦੀ ਸਥਾਪਨਾ ਸੀ ਜੀ।
ਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਹਾਂਜੀ ਤੇ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਸਥਾਪਨਾ ਲਈ ਸੰਘਰਸ਼ਸ਼ੀਲ ਰਹੇ। ਜੀ ਤੇ ਉਸ ਵਿੱਚ ਬਾਅਦ ਵਿੱਚ ਜਿਸ ਵੇਲੇ ਲਾਲਾ ਗੁਰਬਚਨ ਸਿੰਘ ਦਾ ਕਤਲ ਹੁੰਦਾ ਹੈ ਤਾਂ ਵੀ ਕਈ ਸਿੰਘਾਂ ਨੂੰ ਮਿਲ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਦਲ ਖਾਲਸਾ, ਆਲ ਇੰਡੀਆ ਸਿੱਖ ਫੈਡਰੇਸ਼ਨ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਮਿਲ ਕੇ ਮੁਜ਼ਾਹਰੇ ਕੀਤੇ ਤਾਂ ਕਿ ਸਿੰਘਾਂ ਨੂੰ ਜਿਹੜਾ ਹੈ ਨਜਾਇਜ਼ ਤੰਗ ਨਾ ਕੀਤਾ ਜਾਵੇ। ਜੀ ਬਾਅਦ ਵਿੱਚ ਨਾਲ ਹੀ ਫਿਰ ਅਸੀਂ ਸਰਗਰਮੀਆਂ ਕਰਦੇ ਰਹੇ ਤੇ ਜਿਸ ਵੇਲੇ ਲਾਲਾ ਦਿਲਤ ਮਹਿਲ ਦਾ ਕਤਲ ਹੁੰਦਾ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੀ ਤੇ ਅਸੀਂ ਮਹਿਸੂਸ ਕੀਤਾ ਉਸ ਵੇਲੇ ਵੀ ਇਹ ਜਿਹੜਾ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਗ੍ਰਿਫਤਾਰ ਕਰਕੇ ਸੰਤ ਜੀ ਨੂੰ ਇਹ ਕਤਲ ਕੇਸ ਦੇ ਵਿੱਚ ਫਾਂਸੀ ਦੇ ਲਟਕਾਉਣਾ ਚਾਹੁੰਦੇ ਨੇ। ਹਾਂਜੀ ਅਸੀਂ ਫਿਰ ਆਪਣੀ ਜਥੇਬੰਦੀ ਵੱਲੋਂ ਇਹ ਵਿਚਾਰ ਕੀਤੀ ਤੇ ਉਸ ਵੇਲੇ ਅਸੀਂ ਇੱਕ ਜਹਾਜ਼ ਹਾਈਜੈਕ ਕਰਕੇ ਲਾਹੌਰ ਲੈ ਗਏ। ਜੀ ਮੇਰੇ ਨਾਲ 4 ਸਿੰਘ ਹੋਰ ਸਨ, ਜੀ ਭਾਈ ਗਜਿੰਦਰ ਸਿੰਘ ਜੀ, ਭਾਈ ਕਰਨ ਸਿੰਘ ਜੀ, ਭਾਈ ਜਸਵੀਰ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ। ਜੀ ਉੱਥੇ ਸਾਨੂੰ ਤੇ ਬਾਅਦ ਵਿੱਚ ਕਮਾਂਡੋ ਐਕਸ਼ਨ ਹੋਇਆ। ਕਾਫੀ ਸਾਨੂੰ ਮਿਲ ਕੇ ਉਸ ਵੇਲੇ ਉਸ ਹਾਲਾਤ ਤੋਂ ਬੜੇ ਹੀ ਤਕਲੀਫ ਦੇ ਨਾਲ ਗੁਜ਼ਰਨਾ ਪਿਆ। ਕਾਫੀ ਸੱਟਾਂ ਲੱਗੀਆਂ ਤੇ ਬਾਅਦ ਵਿੱਚ ਸਾਨੂੰ ਮੁਕੱਦਮਾ ਚੱਲਿਆ ਤੇ ਸਾਨੂੰ ਉਮਰ ਕੈਦ ਹੋਈ। ਹਾਂਜੀ 14 ਸਾਲ ਅਸੀਂ ਉਮਰ ਕੈਦ ਉੱਥੇ ਕੱਟੀ। ਜੀ ਬਾਅਦ ਵਿੱਚ ਮੈਂ ਫਿਰ ਅਮਰੀਕਾ ਲਈ ਮਿਲ ਕੇ ਪਾਕਿਸਤਾਨ ਤੋਂ ਅਮਰੀਕਾ ਲਈ ਗਿਆ। ਜੀ ਉੱਥੇ ਵੀ ਮੈਨੂੰ ਨਾ ਜੇਲ੍ਹ ਦੇ ਵਿੱਚ ਕਾਫੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਜੀ ਉੱਥੇ 6-7 ਜੇਲ੍ਹਾਂ 'ਚ ਮੈਂ ਰਿਹਾ ਅਮਰੀਕਾ ਦੇ ਵਿੱਚ। 3.5 ਸਾਲ ਮੈਨੂੰ ਅਮਰੀਕਾ 'ਚ ਰਹਿਣ ਦਾ ਮੌਕਾ ਮਿਲਿਆ। ਮੈਂ ਸਿਆਸੀ ਪਨਾਹ ਲਈ ਇੱਕ ਐਪਲੀਕੇਸ਼ਨ ਦਿੱਤੀ। ਉੱਥੋਂ ਮੈਨੂੰ ਡਿਵੋਲ ਕਰਤਾ ਗਿਆ। ਫਿਰ ਮੈਂ ਮਿਲ ਕੇ ਦਿੱਲੀ ਆ ਗਿਆ। ਤਿਹਾੜ ਜੇਲ੍ਹ 'ਚ ਮੈਨੂੰ ਮਿਲ ਕੇ ਨਾ ਅਸੀਂ ਕੋਰਟ ਅਰੈਸਟ ਦੇ ਦਿੱਤੀ ਬਾਅਦ ਵਿੱਚ ਤੇ ਉਸ ਵੇਲੇ 4 ਦਿਨ ਬਾਅਦ ਮੇਰੀ ਜ਼ਮਾਨਤ ਹੋਈ। 6 ਮਹੀਨੇ ਬਾਅਦ ਫਿਰ ਮੈਨੂੰ ਖਾਰਜ ਕਰਤਾ ਗਿਆ। ਮਤਲਬ ਕਿ ਮੇਰਾ ਕੇਸ ਇੱਕ ਮੁਕੱਦਮੇ ਦੇ ਵਿੱਚ 2 ਥਾਂ ਤੇ ਸਜ਼ਾ ਨਹੀਂ ਹੋ ਸਕਦੀ। ਹਾਂਜੀ ਤੇ ਇਹ ਲਗਾਤਾਰ ਜਿਹੜਾ ਇਸੇ ਤਰ੍ਹਾਂ ਹੀ ਮੈਂ ਲਗਾਤਾਰ ਜਿਸ ਵੇਲੇ 1999 ਚ ਆਇਆ ਵਾਪਸ ਜੀ ਤੇ ਹੁਣ ਤੱਕ ਮੈਂ ਸੰਘਰਸ਼ ਕਰ ਰਿਹਾ ਸੀ ਹਾਂਜੀ ਕੌਮ ਦੀ ਆਜ਼ਾਦੀ ਲਈ, ਕੌਮ ਦੇ ਹੱਕਾਂ ਲਈ। ਜਿਸ ਵੇਲੇ ਸਰਕਾਰ ਨੇ ਮੈਨੂੰ ਪੁੱਛਿਆ, ਸਰਕਾਰੀ ਏਜੰਸੀਆਂ ਨੇ ਮੇਰੇ ਨਾਲ ਗੱਲ ਕੀਤੀ ਤੇ ਹੁਣ ਤੁਸੀਂ ਆਰਾਮ ਨਾਲ ਘਰ ਬੈਠ ਜਾਓਗੇ ਤੇ ਮੇਰਾ ਉਹਨਾਂ ਨੂੰ ਇੱਕ ਜਵਾਬ ਸੀ, ਕੌਮ ਦੀ ਹੋਂਦ ਪਹਿਲਾਂ ਵੀ ਖਤਰੇ ਸੀ ਜਦ ਮੈਂ ਗਿਆ ਸੀ 1981 ਚ। ਹਾਂਜੀ ਸਿੱਖ ਧਰਮ ਉਸ ਵੇਲੇ ਵੀ ਖਤਰੇ ਸੀ। ਹਾਂਜੀ ਸਿੱਖ ਕੌਮ ਜਿਹੜੀ ਹੈ ਉਸ ਵੇਲੇ ਵੀ ਇਹਦਾ ਘਰ ਨਹੀਂ ਸੀ, ਉਸ ਵੇਲੇ ਵੀ ਗੁਲਾਮ ਸੀ, ਹੁਣ ਵੀ ਗੁਲਾਮ ਹੈ। ਜਦ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੋ ਜਾਂਦੀ, ਇਹਦਾ ਖਾਲਿਸਤਾਨ ਨਹੀਂ ਬਣ ਜਾਂਦਾ, ਤਦ ਤੱਕ ਮੈਂ ਅਮਨ ਤੇ ਸ਼ਾਂਤੀ ਦੇ ਨਾਲ ਸੰਘਰਸ਼ ਕਰਦਾ ਰਹਾਂਗਾ ਜਦ ਤੱਕ ਖਾਲਿਸਤਾਨ ਦੀ ਸਥਾਪਨਾ ਨਹੀਂ ਹੋ ਜਾਂਦੀ। ਜੀ ਬਿਲਕੁਲ ਇਹ ਮੇਰਾ ਜਵਾਬ ਸੀ। ਇਸੇ ਤਰ੍ਹਾਂ ਹੀ ਇਹ ਸੰਘਰਸ਼ ਜਾਰੀ ਰਿਹਾ। ਹਾਂਜੀ ਇਹ ਮਤਲਬ ਕਿ ਹੁਣ ਤੱਕ ਜਿਹੜਾ ਹੈ। ਜੀ ਤੇ ਸ਼ੁਕਰੀਆ ਵੀਰ ਜੀ, ਤੁਸੀਂ ਆਪਣੇ ਪੂਰੇ ਜੀਵਨ ਦਾ ਵੇਰਵਾ ਦਿੱਤਾ ਤੇ ਹੁਣ ਅਸੀਂ ਤੁਹਾਨੂੰ ਭਾਈ ਗੁਰਬਖਸ਼ ਸਿੰਘ ਜੀ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਵਰਤ 44 ਦਿਨਾਂ ਬਾਅਦ ਤੁਰਵਾ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਤਸੱਲੀ ਹੈ ਕਿ ਉਹਨਾਂ ਦਾ ਜਿਹੜਾ ਮਿਸ਼ਨ ਹੈ ਭਾਈ ਗੁਰਬਖਸ਼ ਸਿੰਘ ਜੀ ਦਾ ਉਹ ਪੂਰਾ ਹੋਇਆ ਹੈ? ਇਸ ਤਰ੍ਹਾਂ ਹੈ, ਭਾਈ ਗੁਰਬਖਸ਼ ਸਿੰਘ ਜੀ ਨੇ ਜੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਜੋ ਇਸ ਵੇਲੇ ਸਰੋਤੇ ਨੇ ਇਸ ਵੇਲੇ ਟੀਵੀ ਤੇ ਬੈਠੇ ਨੇ, ਉਹਨੂੰ ਪਤਾ ਹੀ ਹੈ 14 ਨਵੰਬਰ ਤੋਂ ਪੁਖਤਾ ਸ਼ੁਰੂ ਕੀਤੀ ਗਈ ਸੀ। ਹਾਂਜੀ ਭਾਈ ਗੁਰਬਖਸ਼ ਸਿੰਘ ਜੀ ਨੇ ਅਰਦਾਸ ਕੀਤੀ ਸੀ, ਮੈਂ ਸਿੰਘਾਂ ਦੀ ਰਿਹਾਈ ਲਈ ਜਿਹੜਾ ਹੈ ਇਹ ਪੁਖਤਾ ਰੱਖ ਰਿਹਾ। ਜੀ ਉਹਨਾਂ ਨੇ ਉਸ ਵੇਲੇ ਕੋਈ ਗਿਣਤੀ ਨਹੀਂ ਸੀ, ਇਹ 4 ਸਿੰਘਾਂ ਦੀ ਹੀ ਗੱਲ ਸੀ ਅਰਦਾਸ ਵੇਲੇ। ਇਹ 4 ਸਿੰਘ ਉਸ ਵੇਲੇ ਹੁਣ ਰਿਹਾ ਹੋ ਚੁੱਕੇ ਨੇ। ਹਾਂਜੀ ਤੇ ਉਹਨਾਂ ਨੇ ਜੋ ਪੁਖਤਾ ਰੱਖੀ ਹੈ, ਜੀ ਅਸੀਂ ਮਿਲ ਕੇ ਇਹਨਾਂ ਨੂੰ ਬਕਾਇਦਾ ਤੌਰ ਤੇ ਉੱਥੇ ਪ੍ਰਬੰਧ ਚਲਾਇਆ 45 ਦਿਨ ਰਹਿ ਕੇ ਤੇ ਲਾਬਿੰਗ ਕ੍ਰੀਏਟ ਕੀਤੀ ਹੈ। ਕੌਮ ਦੇ ਜਜ਼ਬਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਟੇਜ ਦੇ ਉੱਤੇ ਸਿੱਖਾਂ ਨੂੰ ਮਿਲ ਕੇ ਇੱਕ ਜੋ ਪਿਛਲੇ ਕਾਫੀ ਸਮੇਂ ਤੋਂ ਡਰ ਤੇ ਭੈ ਦਾ ਵਾਤਾਵਰਨ ਸੀ, ਜੋ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਫਲੇ ਸਾਡੇ ਇੱਕ ਅਪੀਲਾਂ ਦੇ ਉੱਤੇ ਆਉਣ ਲੱਗ ਪਏ ਤੇ ਉਹਨਾਂ ਨੇ ਜੋ ਕੁਝ ਵੀ ਹੁਣ ਮਿਲ ਕੇ ਹੋਈ ਹੈ, ਇਹ ਤਕਰੀਬਨ ਕਾਫੀ ਕੁਝ ਹੁਣ ਇੱਕ ਪ੍ਰਾਪਤੀ ਹੈ, ਪਰ ਹਾਰੀ ਪੂਰੀ ਤਰ੍ਹਾਂ ਪ੍ਰਾਪਤੀ ਨਹੀਂ ਇਹਨੂੰ ਕਿਹਾ ਜਾ ਸਕਦਾ ਜਦ ਤੱਕ 2 ਸਿੰਘ ਸਾਡੇ ਹੋਰ ਜੇਲ੍ਹਾਂ ਤੋਂ ਨਹੀਂ ਆ ਜਾਂਦੇ ਜਾਂ ਇਹਨਾਂ ਦੀ ਜਿਹੜੀ ਹੈ ਪੈਰੋਲ ਤੇ ਰਿਹਾਈ ਹੋਈ ਹੈ, ਇਹਨਾਂ ਦੀ ਪੱਕੀ ਰਿਹਾਈ ਨਹੀਂ ਹੋ ਜਾਂਦੀ। ਇਹ ਸੰਘਰਸ਼ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਰੀ ਰਹੇਗਾ। ਜੀ ਜੀ ਜਿਸ ਤਰ੍ਹਾਂ ਵੀਰ ਜੀ ਤੁਸੀਂ ਗੱਲ ਕੀਤੀ ਕਿ 6 ਬੰਦੀ ਸਿੱਖਾਂ ਦੀ ਰਿਹਾਈ ਹੋਣ ਤੋਂ ਬਾਅਦ ਤੱਕ ਇਹ ਮੋਰਚਾ ਜਾਰੀ ਰਹੇਗਾ
ਜਿਹੜੇ ਬਾਕੀ ਦੇ ਸਿੱਖ ਬੰਦੀ ਨੇ, ਜਿਹੜੇ 119 ਸਿੱਖ ਬੰਦੀ ਨੇ ਜਿਹੜੇ ਜਿਹਨਾਂ ਦੀ ਲਿਸਟ 10 ਦਸੰਬਰ ਨੂੰ ਕੱਢੀ ਗਈ ਹੈ, ਕਿ ਉਹਨਾਂ ਦੀ ਵੀ ਰਿਹਾਈ ਹੋਏਗੀ? ਉਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਜਿਹੜੇ 2 ਸਿੰਘ ਰਹਿ ਰਹੇ ਨੇ, ਜਿਹੜੇ 119 ਸਿੰਘਾਂ ਦੀ ਰਿਹਾਈ ਲਈ ਜਿਹੜੀ ਲਿਸਟ ਕੱਢੀ ਗਈ ਹੈ 10 ਦਸੰਬਰ ਨੂੰ, ਕਿ ਉਹਨਾਂ ਦੀ ਰਿਹਾਈ ਹੋਏਗੀ? ਉਸ ਬਾਰੇ ਵੀ ਜਾਣਕਾਰੀ ਦਿਓ। ਮੈਨੂੰ ਗੱਲ ਪੂਰੀ ਤਰ੍ਹਾਂ ਸੁਣੀ ਨਹੀਂ ਹੈ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ 6 ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਜਾਰੀ ਰਹੇਗਾ, ਜੇ ਬਾਕੀ ਦੇ 119 ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਲਿਸਟ ਕੱਢੀ ਗਈ ਸੀ, ਹਾਂਜੀ 10 ਦਸੰਬਰ ਨੂੰ, ਇਹ ਜਿਹੜੀ 119 ਸਿੰਘਾਂ ਦੀ ਰਿਹਾਈ ਦੀ ਗੱਲ ਹੈ ਜੀ, ਹਾਂਜੀ, ਉਹ ਅਸੀਂ ਬਿਲਕੁਲ ਲਗਾਤਾਰ ਹੁਣ ਲੋਕਤੰਤਰੀ ਤਰੀਕੇ ਦੇ ਨਾਲ ਬਕਾਇਦਾ ਤੌਰ ਤੇ ਸੰਘਰਸ਼ ਕਰਾਂਗੇ। ਆਉਣ ਵਾਲੇ ਵਕਤ ਵਿੱਚ ਇਹ ਸੰਘਰਸ਼ ਜਿਹੜਾ ਜਾਰੀ ਰਹੇਗਾ ਜਦ ਤੱਕ ਇਹ ਸਾਰੇ ਸਿੰਘ ਜਿਹੜੇ ਜਿਨ੍ਹਾਂ ਨੂੰ ਸਜ਼ਾਵਾਂ ਬੇਕਸੂਰ ਹੋਈਆਂ ਨੇ ਉਹਨਾਂ ਦੀ ਰਿਹਾਈ ਲਈ ਬਿਲਕੁਲ ਜਿਹੜਾ ਹੁਣ ਸੰਘਰਸ਼ ਜਿਹੜਾ ਨਾ ਸ਼ੁਰੂ ਕੀਤਾ ਜਾਏਗਾ। ਬਾਅਦ ਵਿੱਚ ਇਹਨਾਂ ਦੀ ਰਿਹਾਈ ਅਸੀਂ ਕਰਵਾਵਾਂਗੇ। ਜਿਹੜੀਆਂ ਸੋਚੀਆਂ ਜਿਹੜੀਆਂ ਜਥੇਦਾਰ ਸਾਹਿਬਾਨ ਨੇ ਵੀ ਇਹ ਗੱਲ ਕਹੀ ਹੈ, ਭਾਈ ਗੁਰਬਖਸ਼ ਸਿੰਘ ਵੀ ਡੇਢ ਰਹੇ ਤੇ ਹੋਰ ਵੀ ਜਿਹੜੇ ਨੇ ਮਤਲਬ ਕਿ ਇਸ ਵੇਲੇ ਹਾਲਾਤ ਐਸੇ ਬਣੇ ਨੇ ਜਦ ਤੱਕ ਸਾਰੇ ਸਿੰਘ ਰਿਹਾ ਹੋ ਜਾਂਦੇ ਇਹ ਸੰਘਰਸ਼ ਜਾਰੀ ਰਹੇਗਾ। ਹਾਂਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਬੰਦੀ ਸਿੰਘਾਂ ਦੀ ਸੰਘਰਸ਼ ਜਾਰੀ ਰਹੇਗਾ, ਤੁਹਾਡੀ ਫਿਊਚਰ ਪਲੈਨਿੰਗ ਕੀ ਨੇ? ਦਲ ਖਾਲਸਾ ਦੀ ਫਿਊਚਰ ਪਲੈਨਿੰਗ ਕੀ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਇਸ ਤਰ੍ਹਾਂ ਹੈ, ਦਲ ਖਾਲਸਾ ਜਥੇਬੰਦੀ ਜਿਹੜਾ ਹੈ ਇਸ ਨੇ ਆਪਣਾ ਬਣਦਾ ਫਰਜ਼ ਪਹਿਲੇ ਵੀ ਨਿਭਾਇਆ ਜੀ। ਅਸੀਂ ਬਣਦਾ ਇੱਕ ਕੌਮੀ ਫਰਜ਼ ਜਿਹੜਾ ਹੈ ਆਉਣ ਵਾਲੇ ਵਕਤ ਵਿੱਚ ਵੀ ਨਿਭਾਵਾਂਗੇ ਤੇ ਜੋ ਵੀ ਮਤਲਬ ਕਿ ਪ੍ਰੋਗਰਾਮ ਬਣਿਆ ਜੀ ਇਹਨਾਂ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਪੂਰਾ ਸਹਿਯੋਗ ਦੇਵਾਂਗੇ ਜੀ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਅੱਜ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਪਹਿਲੀ ਵਾਰ ਸਾਡੀ ਬਾਹਰਲੀਆਂ ਸਿੱਖ ਸੰਗਤਾਂ ਦੇ ਰੂਬਰੂ, ਅਸੀਂ ਚਾਹਾਂਗੇ ਕਿ ਤੁਸੀਂ ਸਿੱਖ ਸੰਗਤਾਂ ਜਿਹੜੀ ਪੂਰੀ ਦੁਨੀਆ ਵਿੱਚ ਸਾਨੂੰ ਸੁਣ ਰਹੀਆਂ ਨੇ, ਵੇਖ ਰਹੀਆਂ ਨੇ, ਇਸ ਵੇਲੇ ਉਹਨਾਂ ਨੂੰ ਸੁਨੇਹਾ ਵੀ ਜ਼ਰੂਰ ਦਵੋ। ਹਾਂਜੀ ਹੈਲੋ, ਹਾਂਜੀ ਵੀਰ ਜੀ, ਹਾਂਜੀ ਮੈਂ ਸੁਣਿਆ ਨਹੀਂ, ਆਵਾਜ਼ ਘੱਟ ਹੈ ਜੀ ਵੀਰ ਜੀ। ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਪੂਰੀਆਂ ਬਾਲੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ, ਅਸੀਂ ਚਾਹਾਂਗੇ ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਨਾਮ ਸੁਨੇਹਾ ਜ਼ਰੂਰ ਦਵੋ। ਹਾਂਜੀ ਮੈਂ ਆਪਣਾ ਸਮੁੱਚੇ ਖਾਲਸਾ ਪੰਥ ਜਿਹੜਾ ਦੇਸ਼ਾਂ ਤੇ ਵਿਦੇਸ਼ਾਂ ਦੇ ਵਸਦਾ ਹੈ, ਮੇਰੀ ਸਾਰਿਆਂ ਨੂੰ ਇਹ ਬੇਨਤੀ ਤੇ ਅਪੀਲ ਹੈ ਵੀ ਹੁਣ ਜਿਹੜਾ ਇੱਕ ਜਾਗਰਤੀ ਕੌਮ ਚ ਆਈ ਹੈ ਇਸ ਨੂੰ ਕਾਇਮ ਰੱਖਣਾ, ਇਸ ਨੂੰ ਬਿਲਕੁਲ ਚੜ੍ਹਦੀ ਕਲਾ ਹੋ ਰਹਿਣੀ ਹੈ। ਆਪਸੀ ਕੋਆਰਡੀਨੇਸ਼ਨ ਰੱਖਣੀ ਹੈ। ਸਾਰੇ ਗੁਰਦੁਆਰਿਆਂ ਵਿੱਚ ਜਿਹੜੀਆਂ ਸੰਗਤਾਂ ਨੇ ਇੱਕ ਬਕਾਇਦਾ ਤੌਰ ਤੇ ਅਵੇਅਰਨੈਸ ਜੋ ਆਈ ਹੈ ਇਹਨੂੰ ਕਾਇਮ ਰੱਖਦੇ ਹੋਏ ਜੋ ਵੀ ਆਉਣ ਵਾਲੇ ਵਕਤ ਤੇ ਸੰਘਰਸ਼ ਕੀਤਾ ਜਾਵੇ। ਸਮੁੱਚੀਆਂ ਬਾਹਰਲੀਆਂ ਵਿਦੇਸ਼ਾਂ ਦੀ ਸੰਗਤਾਂ ਜਿਹੜੀਆਂ ਨੇ ਸਾਨੂੰ ਪੂਰਨ ਤੌਰ ਤੇ ਸਹਿਯੋਗ ਦੇਣ ਤਾਂ ਕਿ ਇਸ ਨੂੰ ਜਿਹੜੀ ਲਹਿਰ ਨੂੰ ਜੋ ਆਉਣ ਵਾਲੇ ਵਕਤ ਚ ਬਣਨੀ ਹੈ, ਜਿਹੜੀ ਇੱਕ ਕੌਮੀ ਲਹਿਰ ਬਣਨੀ ਹੈ, ਇਹਦੇ ਵਿੱਚੋਂ ਇੱਕ ਕੌਮੀ ਲਹਿਰ ਬਣਨੀ ਹੈ। ਜੋ ਸਿੱਖਾਂ ਦੇ ਸਮੱਸਿਆਵਾਂ ਹੋਰ ਵੀ ਨੇ, ਜੋ ਮੁੱਦੇ ਹੋਰ ਵੀ ਨੇ ਜੋ ਅਣਗੌਲੇ ਕੀਤੇ ਗਏ ਆਉਣ ਵਾਲੇ ਵਕਤ ਸਿੰਘਾਂ ਦੀ ਰਿਹਾਈ ਤਾਂ ਹੈ ਹੀ ਹੈ, ਹੋਰ ਵੀ ਕੌਮੀ ਮੁੱਦੇ ਨੇ, ਇਹਨੂੰ ਵੀ ਜਿਹੜੀਆਂ ਵਿਦੇਸ਼ੀ ਸਿੱਖਾਂ ਨੂੰ ਮੇਰੀ ਬੇਨਤੀ ਹੈ ਪੂਰਨ ਤੌਰ ਤੇ ਇਹ ਆਪਣੇ ਕੰਟਰੀ ਦੇ ਵਿੱਚ ਬਕਾਇਦਾ ਤੌਰ ਤੇ ਕਮੇਟੀਆਂ ਬਣਾ ਕੇ ਇਹਦੇ ਲਈ ਮਿਲ ਕੇ ਪੂਰਨ ਤੌਰ ਤੇ ਲਾਮਬੰਦ ਹੋਣ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ। ਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਰ ਜੀ। Viewers, वक्त हो गया एक छोटे से ब्रेक तक। Keep watching News TV 84 the now. We'll be right back after a short break.